ਕਿਸੇ ਬੰਦੇ ਨੂੰ ਨਕਲੀ ਪੀਰ ਲੱਭ ਗਿਆ, ਜਾ ਕਹਿੰਦਾ ਵੀ ਪੀਰ ਸਾਹਿਬ ਦੁਆ ਕਰੋ ਮੇਰੇ ਹਾਲਾਤ ਸਿੱਧੇ ਹੋ ਜਾਣ। ਪੀਰ ਕਹਿੰਦਾ ਲੈ ਇੱਕ ਬੱਕਰਾ ਤੇ ਕਾਲਾ ਦੇ, ਸਮਝ ਲੈ ਹਾਲਾਤ ਤੇਰੇ ਸਿੱਧੇ ਹੋਏ। ਉਹ ਬੱਕਰਾ ਲੈ ਕੇ ਉਹਨੂੰ ਦੇ ਆਇਆ, ਅਗਲਾ ਮਹੀਨਾ ਆਇਆ ਫਿਰ ਦੇ ਆਇਆ, ਕੋਈ 5-7 ਬੱਕਰੇ ਦੇਤੇ ਤੇ ਹਾਲਾਤ ਹਲੂਤ ਕੋਈ ਨਾ ਸਿੱਧੇ ਹੋਏ, ਬੱਕਰੇ ਵੀ ਹੱਥੋਂ ਗਵਾਏ। ਉਹ ਗਿਆ ਤੇ ਜਾ ਕੇ ਦੇਖਿਆ ਪੀਰ ਸਾਹਿਬ ਨੇ ਨਵੀਂ ਜੀ ਗੱਡੀ ਕਢਾ ਕੇ ਖੱਬੀ ਸਾਈਡ ਤੇ ਉਹਦੀ ਚਾਬੀ ਰੱਖੀ। ਜਾ ਕਹਿੰਦਾ ਪੀਰ ਸਾਹਿਬ ਹਾਲਾਤ ਹਲੂਤ ਕੋਈ ਨਹੀਂ ਬਦਲੇ। ਪੀਰ ਕਹਿੰਦਾ ਬਸ ਤੇਰਾ ਆਖਰੀ ਗੇੜਾ ਹੀ ਆ। ਉਹ ਹੱਥ ਜੋੜ ਕੇ ਖੜਾ ਹੋ ਗਿਆ, ਕਹਿੰਦਾ ਪੀਰ ਸਾਹਿਬ ਮੈਨੂੰ ਮਾਫੀ ਦੇਵੋ, ਤੁਹਾਡੀਆਂ ਦੁਆਵਾਂ ਦੇ ਨਾਲ ਮੈਂ ਇੱਕ ਸਾਈਕਲ ਵੀ ਨਹੀਂ ਲੈ ਸਕਿਆ, ਤੁਸੀਂ ਸਾਡੇ ਬੱਕਰੇ ਵੇਚ ਕੇ ਤੇ ਗੱਡੀਆਂ ਕਢਾਈ ਫਿਰਦੇ। ਵੀ ਕਿਸਾਨ ਉਹ ਸਾਰਾ ਸਾਲ ਮਿਹਨਤ ਕਰਦਾ, ਖੂਨ ਪਸੀਨਾ ਇੱਕ ਕਰਕੇ, ਘੀਸੀਆਂ ਕਰ ਕਰਕੇ ਇੱਕ ਮੁੰਡਾ ਨਹੀਂ ਵਿਆਹ ਸਕਦਾ ਸਾਲ ਬਾਅਦ, ਉਹ ਵੀ ਕੋਈ ਕੱਟੇ ਕੁੱਟੇ ਦਾ ਘੁੱਟ ਭਰ ਕੇ ਕੋਈ ਮੁੰਡਾ ਵਿਆਹੁੰਦਾ ਹੈ। ਉਹ ਜਿਹੜੇ ਖਰੀਦਦੇ ਆ ਸਟਾਕੀ, ਉਹ 4 ਮਹੀਨੇ ਰੱਖ ਕੇ ਤੇ ਉਹ ਗੱਡੀਆਂ 'ਚ ਜੈਸ਼ੀਆਂ ਕਰਦੇ ਫਿਰਦੇ ਹੈ। ਵੀ ਇੱਥੇ ਇੰਨੀ ਪੀਂਦੀ ਪਈ ਆ, ਕੁੱਤਾ ਚੱਟਦਾ ਪਿਆ। ਉੱਦਾਂ ਦੀਆਂ ਸਾਡੀਆਂ ਸਰਕਾਰਾਂ ਆ ਗੰਨਾ ਉੱਤੋਂ ਆਣੇ ਵਾਲਾ ਹੁਣ ਕਮਾਦ ਤਿਆਰ ਹੋਏ, ਉਹ ਚੀਨੀ ਬਾਹਰੋਂ ਮੰਗਾ ਲਈ। ਵੀ ਜਿਹੜੇ ਮੁਲਕ ਦੇ ਵਿੱਚ ਸਟਾਕੀ ਆ ਉਹਨਾਂ ਕੋਲੋਂ ਕਢਵਾਓ। ਸਾਡੇ ਮੁਲਕ ਦੇ ਵਿੱਚ ਮਿਸਾਲ ਸਿੱਧੀ ਜੀ ਆ ਵੀ ਰੱਬ ਨੇ ਬਣਾਈ ਜੋੜੀ, ਇੱਕ ਕੰਨਾ ਤੇ ਇੱਕ ਕੋੜੀ। ਅਜੀਬ मोहतरम के किसी इलाके ਦੇ ਵਿੱਚ ਕੋਈ 2 ਦੁਕਾਨਦਾਰ ਰਹਿੰਦੇ ਹੁੰਦੇ ਨੇ। ਇੱਕ ਦਿਨ ਇੱਕ ਦੁਕਾਨਦਾਰ ਦੂਸਰੇ ਨਾਲ ਲੈਣ ਆਉਂਦਾ ਕਿ ਯਾਰ ਮੇਰੀ ਦੁਕਾਨ ਤੇ ਨਜ਼ਰ ਰੱਖੇ, ਮੈਂ ਆਂਦਾ ਪਿਆ, ਮੈਨੂੰ ਥੋੜਾ ਜਿਹਾ ਕੰਮ ਹੈ ਪਿਆ। ਉਹ ਨਾਲ ਵਾਲਾ ਦੁਕਾਨਦਾਰ ਆਦਾ ਠੀਕ ਹੈ ਮੇਰੀ ਜਾਨ ਦੇ ਟੋਟਿਆ ਤੂੰ ਹੋ ਲੈ, ਕੋਈ ਮਸਲਾ ਨਹੀਂ, ਕਰਮਾ ਲਿਆ। ਉਹ ਦੁਕਾਨਦਾਰ ਵਹਿੰਦਾ ਆਪਣਾ ਕੰਮ ਧੰਦਾ ਕਰਕੇ ਜਿਹੜੇ ਵਾਪਸੀ ਹਟਦਾ ਨਾ, ਤੂੰ ਆ ਕੇ ਵੇਖਦਾ ਕਿ ਯਾਰ ਉਹਦੀਆਂ 10 ਬੋਰੀਆਂ ਆਲੂ ਦੀਆਂ ਪਈਆਂ ਤੇ 9 ਪਈਆਂ ਨੂੰ ਪੁੱਛਦਾ ਨਾਲ ਵਾਲੇ ਕੋਲੋਂ ਕਿ ਯਾਰ ਕੋਈ ਬੰਦਾ ਤਾਂ ਨਹੀਂ ਆਇਆ, ਕੋਈ ਆਲੂ ਦੀ ਬੋਰੀ ਤਾਂ ਨਹੀਂ ਖਰੀਦ ਕਰ ਗਿਆ ਤੇਰੇ ਕੋਲ। तो नाल वाला दुकानदार आता है नहीं यार मेरे को तो किसी बंदे कोई बोरी नहीं खरीदी। वो दुकानदार बड़ा परेशान होता है। वो चुप करके ना वो मुलाजिम को पूछता है, उन्होंने यार तेन मैं खर्चा पानी देना तो मैंने दस भाई मेरी आलू की बोरी कितने गई। वो मुलाजिम लालच चाह के ना तो दस देंगे वादा जी थोड़ी आलू की बोरी मैं खुद लोड करवाई है, इस दुकानदार ने बेची है, पैसे दे को लैन। तो चुप करके मुलाजिम तिलक वेंदे। वो दुकानदार आपस उलझ पौंदे भाई, लड़ाई झगड़ा बन वेंदा, थाने ते फोन होवेंदा, पुलिस आ वेंदी है। पुलिस उन्हां दोवां नूं पकड़ के थाने लै वेंदी है। थानेदार दे सामने पेश हो वेंदे। हुण जिहदी चोरी होंदी ओह दसेंदा कि जी मेरी इस बंदे ने आलू दी बोरी बेची है। वो थानेदार जिहले उस बंदे दे वेखदा ना तो आदा यार ये बंदा चोर नहीं हो सकदा, तू झूठ बोलदा पिया। वो दुकानदार पुछदा आदा जी तुहानूं किवें यकीन है कि चोर नहीं हो सकदा। तो दुकानदार होता कि अद थानेदार आखदा कि जी 3-4 दिन पहले इस बंदे नूं कितों सोने दे जेवरां दी गुथली मिली आई। तो उस गुथली दे उत्ते सुनारे दा नंबर लिखिया होया। इस बंदे ने सुनारे नूं कॉल करके उहदे कोल जेवर पुछाए, मुड़ो सुनारा इस दुकानदार नूं लैके साडे कोल आया थाने दे विच, क्योंकि साडे कोल रपड़ दर्ज आई। इस बंदे ने जेवर हटा छोड़े ते तेरे आलू किवें चोरी कर सकदा, तू झूठ बोलना, गलत बयानी कर रहे। वो दुकानदार आते जी तुसीं इस तरह करो ते मुलाजिम नूं सद्दो, ਉਹਦੇ ਕੋਲ ਪੁੱਛੋ। ਹੁਣ ਜੀ ਮੁਲਾਜ਼ਮ ਨੂੰ ਫੋਨ ਹੋਵੇਂਦਾ, ਮੁਲਾਜ਼ਮ ਪਹੁੰਚ ਜਾਂਦਾ। ਹੁਣ ਮੁਲਾਜ਼ਮ ਆ ਕੇ ਦੱਸੇਂਦਾ ਜੀ ਵਾਕਈ ਇਹ ਬੰਦਾ ਚੋਰ ਹੈ ਪਿਆ, ਮੇਰਾ ਸੇਠ ਇਸ ਬੰਦੇ ਨੇ ਚੋਰੀ ਕੀਤੇ ਨਾਲੂ, ਮੈਂ ਖੁਦ ਲੋਡ ਕਰਵਾਇਆ। ਉਹ ਥਾਣੇਦਾਰ ਉਸ ਦੁਕਾਨਦਾਰ ਦੇ ਵੇਖਦਾ ਤੇ ਯਾਰ ਇਹ ਕਿਵੇਂ ਹੋ ਸਕਦਾ ਹੈ। ਉਹ ਦੁਕਾਨਦਾਰ ਮੰਨ ਵੈਂਦਾ ਉਹਦਾ ਜੀ ਬਿਲਕੁਲ ਮੈਂ ਚੋਰੀ ਕੀਤੀ ਹੈ, ਕਿਉਂਕਿ ਮੂੰਹ ਤੇ ਗਵਾਹ ਬੋਲ ਵੈਂਦਾ। ਥਾਣੇਦਾਰ ਪੁੱਛਦਾ ਕਿ ਯਾਰ ਉਸ ਦੀਵਾਰ ਤੂੰ ਜ਼ੇਵਰ ਮੈਨੂੰ ਹਟਾ ਛੋੜਿਆ ਤੇ थाने जाके जेवर दे गया मैं ते आज एक आलू दी